बाकी पथरी वास्ते कहते सीगे पथरी हुई भी है ਇਹਦੇ ਤੇਜ ਪੱਤਰ ਦੀ ਚਾਹ ਬਣਾ ਕੇ ਤੁਸੀਂ ਪੀ ਸਕਦੇ ਜੇ ਤੇਜ ਪੱਤਰ ਹੁੰਦਾ ਉਹਦੇ 5-6 ਪੱਤੇ ਪਾ ਕੇ ਉਹਦੀ ਚਾਹ ਬਣਾ ਕੇ ਪੀ ਲਓ ਤੁਸੀਂ ਫਿਰ ਗਾਜਰਾਂ ਦਾ ਜੂਸ ਤੁਸੀਂ ਪੀ ਸਕਦੇ ਹੈਗੇ ਮੂਲੀ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚੋਂ ਤੇ ਆਪਣੇ ਇੱਕ ਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਜੌਂ ਖਾਰ 50 ਗ੍ਰਾਮ ਖਾਨ ਭੇਦ 50 ਗ੍ਰਾਮ ਜੀਰਾ ਸਫੇਦ 50 ਗ੍ਰਾਮ ਛੋਟੀ ਇਲਾਇਚੀ 50 ਗ੍ਰਾਮ ਕਲਮੀ ਸ਼ੋਰਾ 25 ਗ੍ਰਾਮ ਇਹ ਸਾਰਿਆਂ ਨੂੰ ਤੁਸੀਂ ਆਪਣੇ ਬਰਾਬਰ ਲੈ ਕੇ ਪੀ ਲੈਣਾ ਹੈਗਾ ਤੇ ਜੇ ਤੁਸੀਂ ਇਹਦਾ ਮਤਲਬ ਇੱਕ ਚਮਚਾ ਲੈਣਾ ਹੈਗਾ ਚਾਹੇ ਤਾਂ ਪਾਣੀ ਨਾਲ ਲੈ ਲਓ ਨਹੀਂ ਤਾਂ ਜੇ ਤੁਹਾਨੂੰ ਮਿਲਦਾ ਹੈਗਾ ਉਹਨੇ ਕੁਲਥੀ ਜਿਹੜੀ ਹੁੰਦੀ ਕੁਲਥੀ ਦੀ ਦਾਲ ਉਹਦਾ ਚੰਗੀ ਤਰ੍ਹਾਂ ਪਾਣੀ ਮੈਂ ਉਬਾਲ ਕੇ ਉਹਨੂੰ ਕੁਲਥੀ ਦੀ ਦਾਲ ਉਹ ਪਾਣੀ ਦੇ ਗਲਾਸ ਨਾਲ ਉਹ ਪਾਣੀ ਨਾਲ ਤੁਸੀਂ ਆਪਣੇ ਦਾਲ ਮਾਂ ਸਭ ਪਾਣੀ ਜ਼ਿਆਦਾ ਪਾ ਦਿਓ ਜਿਹੜਾ ਅਸਰ ਪਾਣੀ ਮਾਂ ਜੋ ਉਹਦੇ ਨਾਲ ਤੁਸੀਂ ਆਪਣੇ ਲੈ ਸਕਦੇ ਹੋ ਇਹਦਾ ਗਾਜਰਾਂ ਦਾ ਜੂਸ ਵੀ ਚੰਗਾ ਤੁਸੀਂ ਉਹਨੇ ਪੀ ਸਕਦੇ ਹੈਗੇ ਫਿਰ ਕਰੇਲਾ ਇਹਦੇ ਵਿੱਚੋਂ ਘੀਆ ਮੇਥੀ ਇਹੋ ਜਿਹੀਆਂ ਚੀਜ਼ਾਂ ਤੁਸੀਂ ਖਾਓ ਜਿਹੜੇ ਬੱਚਿਆਂ ਨੂੰ ਖਾਂਸੀ ਕਹਿੰਦੇ ਸੀਗੇ ਛੋਟੇ ਬੱਚੇ ਹੈਗੇ ਉਹਦੇ ਅਨਾਰ ਦੇ ਰਸ ਦੇ ਵਿੱਚ 2-3 ਚਮਚੇ ਅਨਾਰ ਦਾ ਰਸ ਲੈ ਕੇ 1 ਚਮਚਾ ਸ਼ੱਕਰ ਪਾ ਕੇ ਉਹ ਚਟਾ ਸਕਦੇ ਹੈਗੇ ਬੱਚੇ ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਥੋੜਾ ਜਿਹਾ ਆਪਣੇ ਤੁਲਸੀ ਦੀ ਆਪਣੇ ਚਾਹ ਜੀ ਬਣਾ ਕੇ ਨਿਆਣੇ ਨੂੰ ਉਹ ਵੀ ਪਿਲਾ ਸਕਦੇ ਹਾਂ ਖੰਡ ਦੀ ਜਗ੍ਹਾ ਵਿੱਚ ਪਤਾਸੇ ਪਾ ਦਿਓ ਜਿਹਦੇ ਨਾਲ ਬੁਖਾਰ ਬਖੂਰ ਵੀ ਹੁੰਦਾ ਖੰਘ ਹੁੰਦਾ ਉਹ ਵੀ ਉਤਰ ਜਾਂਦਾ ਜਿਹਦੇ ਨਾਲ ਤੁਲਸੀ ਦੀ ਚਾਹ ਨਾਲ 1-2 ਵਿੱਚੋਂ ਕਾਲੀ ਮਿਰਚ ਪਾਤੀ ਤਾਂ ਨਿਆਣਾ ਤਾਂ ਛੋਟਾ 3-4 ਸਾਲ ਦਾ ਐਂ ਕਰਕੇ ਦੇਖ ਲਓ ਤੁਸੀਂ ਫਿਰ ਬੱਕਰੀ ਦੇ ਦੁੱਧ ਦੇ ਵਿੱਚੋਂ ਤੁਸੀਂ ਥੋੜੀ ਜਿਹੀ ਹਲਦੀ ਪਾ ਕੇ ਉਹ ਤੁਸੀਂ ਦੇ ਸਕਦੇ ਹੈਗੇ ਬੱਚੇ ਨੂੰ ਇਹਦੇ ਵਿੱਚੋਂ ਫਿਰ ਨਹੀਂ ਤਾਂ ਥੋੜੀ ਮਲੱਠੀ ਤੇ ਸ਼ਹਿਦ ਇਹ ਮਿਕਸ ਕਰਕੇ ਇਹ ਚਟਾ ਸਕਦੇ ਹੈਗੇ ਇਹਦੇ ਨਾਲ ਤੇ ਨਹੀਂ ਤਾਂ ਥੋੜਾ ਜਿਹਾ ਔਲੇ ਦਾ ਚੂਰਨ ਦੇ ਵਿੱਚੋਂ ਜਾਂ ਤਿਰਫਲਾ ਦਾ ਚੂਰਨ ਲੈ ਲਓ ਤਿਰਫਲਾ ਚੂਰਨ ਲੈ ਕੇ ਨਾ ਬੱਚੇ ਵੀ ਖਾ ਸਕਦੇ ਹੈਗੇ ਕੋਈ ਵਿਗਾੜ ਤਾਂ ਹੈ ਨਹੀਂ ਅੱਧਾ ਚਮਚਾ ਉਹਦਾ ਤੇ ਥੋੜਾ ਸ਼ਹਿਦ ਪਾ ਕੇ ਉਹ ਬੱਚੇ ਨੂੰ ਖਿਲਾ ਦਿਓ 5-6 ਸਾਲ ਦੀ ਕੁੜੀ ਹੈਗੀ ਖਾ ਦੂਗੀ ਜੀ ਮਲੱਠੀ ਵੀ ਤੁਸੀਂ ਦੇ ਸਕਦੇ ਹੋ ਬਾਕੀ ਤੁਸੀਂ ਲੈ ਸਕਦੇ ਹੈਗੇ ਹੋਰ ਜਿਹੜੇ ਗੋਡਿਆਂ ਦੇ ਦਰਦ ਵਾਸਤੇ ਪੁੱਛਦੇ ਸੀਗੇ ਉਹ ਤਾਂ ਆਪਣੇ ਸਾਲਮ 50 ਸਾਲਮ ਮਿਸ਼ਰੀ ਤੇ ਸਫੇਦ ਮੁਸਲੀ ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਰੋਜ਼ ਖਾਣਾ ਹੈਗਾ ਇਹਦੇ ਵਿੱਚ ਬਾਕੀ ਗੋਡਿਆਂ ਦੇ ਦਰਦ ਵਾਸਤੇ ਐਂ ਕਰਨਾ ਹੈਗਾ ਤੁਸੀਂ ਲਸਣ ਲੈ ਕੇ ਤੁਸੀਂ ਸਾਬਤੀਆਂ ਜਿਹੜੀਆਂ ਕਲੀਆਂ ਹੁੰਦੀਆਂ ਲਸਣ ਦੀਆਂ ਛਿੱਲ ਲੈਣਾ ਹੈਗਾ ਸਾਬਤੀਆਂ ਕਲੀਆਂ ਲਸਣ ਪਾ ਕੇ ਉਹਨੇ ਕੰਚ ਦੇ ਭਾਂਡੇ 'ਚ 3-4 ਗੱਠੀਆਂ ਦੀ 3-4 ਗੱਠੇ ਲਸਣ ਦੇ ਲੈ ਕੇ ਉਹਦੀਆਂ ਪਾ ਦਿਓ ਤੁਸੀਂ ਉਹ ਫਿਰ ਤੁਸੀਂ ਸ਼ਹਿਦ ਦੇ ਵਿੱਚੋਂ ਡੁਬੋ ਦੇਣੀਆਂ ਹੈਗੀਆਂ ਜੀ ਸਾਰੀਆਂ ਉਹਨਾਂ ਸ਼ਹਿਦ ਪਾਣਾ ਜਿਹੜੀਆਂ ਵਿੱਚੋਂ ਉਹ ਡੁੱਬ ਜਿਵੇਂ ਫਿਰ ਉਹਨੂੰ ਆਪਣੇ 10-12 ਦਿਨ ਅਸੀਂ ਪਿਆ ਰਹਿਣ ਦੇਣਾ ਹੈਗਾ ਜੀ ਉਹਨੂੰ ਛੇੜਨਾ ਨਹੀਂ ਉਹ ਹਿਲਾਉਣਾ ਤਾਂ ਹਿਲਾਈ ਚੱਲੋ 10 ਦਿਨਾਂ ਬਾਅਦ ਫਿਰ 10-15 ਦਿਨਾਂ ਬਾਅਦ ਤੁਸੀਂ ਇੱਕ ਕਲੀ ਉਹ ਖਾਣੀ ਹੈਗੀ ਸਵੇਰ ਨੂੰ ਖਾਲੀ ਪੇਟ ਤੇ ਇੱਕ ਕਲੀ ਖਾਣੀ ਹੈ ਸ਼ਾਮ ਨੂੰ 3-4 ਵਜੇ ਇਹ ਤੁਸੀਂ 2-3 ਹਫ਼ਤੇ ਕਰਕੇ ਦੇਖੋ ਇਹ ਥੋੜਾ ਗੋਡਿਆਂ ਦਾ ਦਰਦ ਪਿੰਡੇ ਦਾ ਦਰਦ ਹੁੰਦਾ ਹੋਵੇ ਕਿਸੇ ਕਿਸਮ ਦਾ ਉਹ ਆਪਣੇ ਠੀਕ ਕਰ ਦਿੰਦੀ ਕਈ ਵਾਰੀ ਇਹ ਗੋਡਿਆਂ ਦਾ ਦਰਦ ਹੁੰਦਾ ਜਾਂ ਪਿੱਛੇ ਸਾਰੇ ਪਾਣੀ ਪੁਣੀ ਜਿਹੜਾ ਭੱਜ ਜਾਂਦਾ ਗੰਦਾ ਆਪਣੇ ਸਰਕੂਲੇਸ਼ਨ ਜਿਹੜੀ ਬੰਦ ਹੋ ਗਈ ਆਪਣੇ ਇਹਦੀ ਉਹ ਆਪਣੇ ਗੋਡਿਆਂ ਵਿੱਚ ਜੰਮ ਜਾਂਦਾ ਕਹਿੰਦੇ ਗੋਡਿਆਂ ਵਿੱਚ ਪਾਣੀ ਪੈ ਗਿਆ ਉਹ ਵੀ ਇਹਦੇ ਨਾਲ ਦੂਰ ਹੋ ਜੂਗਾ ਇਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਇਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਇੱਕ ਤਾਂ ਤੁਸੀਂ ਮਾਲਿਸ਼ ਇਹਦੀ ਕਰਨੀ ਹੈਗੀ ਆਪਣੇ ਗੋਡੇ ਦੀ 1 ਕੱਪ ਤੁਸੀਂ ਸਰੋਂ ਦਾ ਤੇਲ ਲੈਣਾ ਹੈਗਾ ਤੇ 2 ਚਮਚੇ ਵਿੱਚੋਂ ਅਜਵਾਇਣ ਪਾਣੇ ਹੈਗੇ 1 ਸਾਬਤਾ ਗਠਾ ਲਸਣ ਦਾ ਤੋੜ ਕੇ ਵਿੱਚੋਂ ਉਹਦੇ ਵਿੱਚੋਂ ਪਾ ਦਿਓ ਥੋੜਾ ਜਿਹਾ ਅਦਰਕ ਪਾ ਦਿਓ ਕਾਲੀਆਂ ਮਿਰਚਾਂ ਪਾ ਦਿਓ ਲੌਂਗ ਪਾ ਦਿਓ ਮੇਥੇ ਪਾ ਦਿਓ ਇਹ ਪਾ ਕੇ ਤੁਸੀਂ ਆਪਣੇ ਹੌਲੀ ਅੱਗ ਤੇ ਉਹਨੂੰ ਉਬਾਲੀ ਜਾਣਾ ਹੈਗਾ ਜਦ ਸਾਰਾ ਲਸਣ ਤੈਰ ਕੇ ਉੱਪਰ ਆ ਗਿਆ ਤਾਂ ਸਮਝ ਲਓ ਸਾਰਾ ਤੇਲ ਬਣ ਗਿਆ ਜੀ ਉਹ ਤੇਲ ਦੀ ਤੁਸੀਂ ਆਪਣੇ ਐਨ ਮਾਲਿਸ਼ ਕਰਨੀ ਹੈਗੀ ਸਵਾਰ ਕੇ ਉੱਪਰਲੇ ਪਾਸੇ ਵੀ ਤੇ ਅੰਦਰਲੇ ਪਾਸੇ ਵੀ ਇਹ ਜਿਹੜੀਆਂ ਨਾੜੀਆਂ ਤੁਹਾਨੂੰ ਤੁਸੀਂ ਉਂਗਲੀਆਂ ਫੇਰਦੇ ਨਾੜੀਆਂ ਮੋਟੀਆਂ ਜਿਹੜੀਆਂ ਹੈਗੀਆਂ ਸਾਰੀਆਂ ਸਾਰੀ ਖੁੱਚੇ 'ਚ ਆਪਣੇ ਪਿੱਛੇ ਸਾਰੇ ਦੇ ਮਾਲਿਸ਼ ਕਰਨੀ ਹੈ ਫਿਰ ਇਹਦੇ ਵਿੱਚੋਂ ਤੁਸੀਂ ਉਹਨੇ ਚਾਹੇ ਦਰਦ ਹੈਗਾ ਥਾਲੇ ਜੋੜਾਂ ਮੈਂ ਹੈਗਾ ਚਾਹੇ ਗੋਡਿਆਂ 'ਚ ਹੈਗਾ ਤੁਸੀਂ ਹਾਲੋਂ ਲੈ ਸਕਦੇ ਹੈਗੇ ਹਾਲੋਂ ਕਲੌਂਜੀ ਮੇਥੀ ਅਜਵਾਇਣ ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਤੁਸੀਂ ਉਹਨੇ ਕੋਸੇ ਪਾਣੀ ਨਾਲ ਲੈਣਾ ਹੈ ਕਹਿੰਦੇ ਜਿਨ੍ਹਾਂ ਦੇ ਜੋੜਾਂ 'ਚ ਦਰਦ ਹੈਗਾ ਉਹ ਆਪਣੇ ਠੰਡਾ ਪਾਣੀ ਫਰਿੱਜ ਦੀ ਚੀਜ਼ਾਂ ਨਹੀਂ ਯੂਜ਼ ਕਰਨੀਆਂ ਫਰਿੱਜ ਦੀ ਚੀਜ਼ ਤੁਸੀਂ ਆਪਣੇ ਘੱਟ ਯੂਜ਼ ਕਰਨੀ ਹੈ ਕੋਸਾ ਪਾਣੀ ਯੂਜ਼ ਕਰੋ ਇਹਦੇ ਨਾਲ ਇਹਦੇ ਨਾਲ ਫਿਰ ਤੁਸੀਂ ਅਨਾਰ ਦੇ ਰਸ ਦੇ ਵਿੱਚ ਜਿੰਨਾ ਤੁਸੀਂ ਅਨਾਰ ਦਾ ਰਸ ਪੀਣਾ 3-4 ਚਮਚੇ ਤੁਸੀਂ ਅਦਰਕ ਦਾ ਰਸ ਮਿਲਾ ਕੇ ਇਹ ਪੀ ਲਿਆ ਕਰੋ ਇਹ ਵੀ ਚੰਗਾ ਰਹੂਗਾ ਸਾਰੇ ਗੋਡਿਆਂ ਦੇ ਦਰਦ ਵਾਸਤੇ ਜਿਹੜੇ ਕਹਿੰਦੇ ਸੀਗੇ ਆਪਣੇ ਡਾਇਲਿਸ ਤੇ ਹੈਗੇ ਕਿਡਨੀਆਂ ਕਮਜ਼ੋਰ ਹੈਗੀਆਂ ਵੀ ਡਾਇਲਿਸ ਤੇ ਇੱਕ ਕਿਡਨੀ ਵੀ ਹੈਗੀ ਉਹਨਾਂ ਦਾ ਦੱਸਦੇ ਉਹਨੇ ਬਾਥੂ ਦਾ ਜੂਸ ਵੀ ਇਹਦੇ ਵਿੱਚ ਚੰਗਾ ਰਹਿੰਦਾ ਜੀ ਬਾਥੂ ਦਾ ਜੂਸ ਕੱਢ ਕੇ ਉਹ ਤੁਸੀਂ ਲੈ ਸਕਦੇ ਹੈਗੇ ਫਿਰ 10 ਔਲਿਆਂ ਦਾ ਜੂਸ ਥੋੜਾ ਜਿਹਾ ਲੈ ਕੇ ਤੁਸੀਂ 5-7 ਚਮਚੇ ਇੱਕ ਝੁਲਕੀ ਵਿੱਚੋਂ ਸੁੰਡ ਪਾ ਕੇ ਤੇ ਕੋਸਾ ਜਿਹਾ ਪਾਣੀ ਪਾ ਕੇ ਵਿੱਚੋਂ ਉਹ ਆਪਣੇ ਪੀ ਲਿਆ ਕਰੋ ਇਹ ਵੀ ਠੀਕ ਰਹਿੰਦਾ ਤੇ ਪਖੜਾ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ
ਪਖੜਾ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਲੈ ਸਕਦੇ ਹੈਗੇ। ਫਿਰ ਮੂਲੀ ਦੇ ਪੱਤਿਆਂ ਦਾ ਪਾਣੀ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹਦੇ ਵਿੱਚ ਖੀਰੇ ਦਾ